ਤੇ ਲਾਹਨਤ ਹੈ ਤੇਰੇ ਤੇ। ਮੈਨੂੰ ਤਾਂ ਤੂੰ ਮੁਸਲਮਾਨ ਲੱਗਦਾ ਹੀ ਨਹੀਂ। ਜੇ ਤੂੰ ਮੁਸਲਮਾਨ ਹੁੰਦਾ ਤਾਂ ਬਜ਼ੁਰਗਾਂ ਨੂੰ ਨਮਾਜ਼ ਤੋਂ ਨਾ ਰੋਕਦਾ। ਚਲੋ ਬਾਬਾ ਜੀ। ਹਲੋ ਓ ਬਾਬਾ, ਰੋਜ਼ ਦਿਹਾੜੀ ਕੀ ਤਮਾਸ਼ਾ ਬਣਾਇਆ ਤੂੰ? ਇੰਨਾ ਕੰਮ ਪਿਆ ਕਰਨ ਵਾਲਾ, ਤੈਨੂੰ ਨਮਾਜ਼ ਹੀ ਪਈ ਏ। ਆਪਣਾ ਕੰਮ ਪੂਰਾ ਕਰ, ਤੈਨੂੰ ਮੈਂ ਕੰਮ ਦੇ ਪੈਸੇ ਦੇਣਾ, ਨਮਾਜ਼ ਦੇ ਨਹੀਂ। ਜਥੇਦਾਰ ਸਾਹਿਬ, ਨਮਾਜ਼ ਤੇ ਹਰ ਮੁਸਲਮਾਨ ਤੇ ਫਰਜ਼ ਹੈ ਤੇ ਨਾਲ ਨਾਲ ਮੈਂ ਆਪਣਾ ਕੰਮ ਵੀ ਕਰਨਾ ਪਿਆ। ਬਸ ਕਰ, ਏਡਾ ਤੂੰ ਸਲਾਮ ਦਾ ਠੇਕੇਦਾਰ ਹੈ। ਮੈਨੂੰ ਪਤਾ ਸਾਰਿਆਂ ਮੁਸਲਮਾਨਾਂ ਦੇ ਨਮਾਜ਼ ਫਰਜ਼ ਹੈ। ਪਹਿਲਾਂ ਤੈਨੂੰ 2 ਦਿਨ ਮੈਂ ਮਨਾ ਕਰ ਚੁੱਕਾ, ਤੈਨੂੰ ਸਮਝ ਨਹੀਂ ਆਉਂਦੀ ਪਈ। ਚੱਲ ਆਪਣਾ ਕੰਮ ਕਰ ਚੱਲ ਕੇ। ਤੈਨੂੰ ਮੈਂ ਪਹਿਲਾਂ ਦੀ ਕਰਾਂ ਆ ਬੈਠਾ, ਤੈਨੂੰ ਸਮਝ ਨਹੀਂ ਆਉਂਦੀ। ਚੱਲ ਕੰਮ ਤੋਂ ਨਿਕਲ ਜਾ। ਠੇਕੇਦਾਰ ਸਾਹਿਬ ਕੀ ਹੋਇਆ ਹੈ? ਕਿਉਂ ਤੁਸੀਂ ਵਿਚਾਰੇ ਗਰੀਬ ਮਜ਼ਦੂਰ ਨੂੰ ਧੱਕੇ ਮਾਰ ਕੇ ਕੰਮ ਤੋਂ ਕੱਢਦੇ ਹੋ ਪਏ? ਮੈਂ ਇਹਨੂੰ ਕਿੰਨੀ ਦਫਾ ਸਮਝਾਇਆ ਵੇ, ਕੰਮ ਤੇ ਆ ਕੇ ਨਮਾਜ਼ ਨਾ ਪੜਿਆ ਕਰੋ। ਡੇਰਾ ਬੰਦੇ ਨੂੰ ਅਸਰ ਹੀ ਨਹੀਂ ਹੁੰਦਾ। ਤੂੰ ਆਪ ਤੇ ਨਮਾਜ਼ ਪੜਦਾ ਨਹੀਂ ਤੇ ਦੂਸਰਿਆਂ ਨੂੰ ਵੀ ਨਮਾਜ਼ ਪੜਨ ਤੋਂ ਰੋਕਣਾ ਹੈ। ਅੱਲਾ ਦਾ ਸ਼ੁਕਰ ਕਰ ਕਿ ਤੇਰੀ ਲੇਬਰ 'ਚ ਵੀ ਕੋਈ ਅੱਲਾ ਨੂੰ ਯਾਦ ਕਰਦਾ ਹੈ, ਤੂੰ ਨਮਾਜ਼ ਪੜਦਾ ਹੈ। ਆਪਣੀ ਬਕਵਾਸ ਬੰਦ ਰੱਖ, ਆਪਣਾ ਕੰਮ ਦਾ ਫਿਕਰ ਕਰ। ਇਹ ਨਾ ਹੋਵੇ ਤੈਨੂੰ ਇਹਦੇ ਨਾਲ ਮੈਂ ਵੀ ਕੰਮ ਤੋਂ ਕੱਢ ਦਿਆਂ। ਬਸ ਬੜੀ ਸੁਣ ਲਈ ਤੇਰੀ ਬਕਵਾਸ। ਤੂੰ ਕੌਣ ਨਾ ਸਾਨੂੰ ਕੰਮ ਤੋਂ ਕੱਢਣ ਵਾਲਾ? ਅਸੀਂ ਤੇਰੇ ਅੰਡਰ ਕੰਮ ਤੇ ਕਰਨੇ ਆ। ਤੂੰ ਕੌਣ ਨਾ ਸਾਨੂੰ ਕੰਮ ਤੋਂ ਕੱਢਣ ਵਾਲਾ? ਕੰਮ ਤੇ ਸਾਨੂੰ ਮਾਲਕ ਮਕਾਨ ਨੇ ਰੱਖਿਆ ਹੈ, ਅਸੀਂ ਉਹਦੇ ਨਾਲ ਜਾ ਕੇ ਗੱਲ ਕਰਨੇ ਆ। ਤੇ ਲਾਹਨਤ ਹੈ ਤੇਰੇ ਤੇ। ਮੈਨੂੰ ਤਾਂ ਤੂੰ ਮੁਸਲਮਾਨ ਲੱਗਦਾ ਹੀ ਨਹੀਂ। ਜੇ ਤੂੰ ਮੁਸਲਮਾਨ ਹੁੰਦਾ ਤਾਂ ਬਜ਼ੁਰਗਾਂ ਨੂੰ ਨਮਾਜ਼ ਤੋਂ ਨਾ ਰੋਕਦਾ। ਚਲੋ ਬਾਬਾ ਜੀ। अस्सलाम वालेकुम। वालेकुम अस्सलाम। ਮਲਕ ਸਾਹਿਬ, ਅਸੀਂ ਤੁਹਾਡੇ ਕੋਲ ਇਸ ਵਾਸਤੇ ਆਏ ਆ। ਠੇਕੇਦਾਰ ਦੀ ਇੰਨੀ ਹਿੰਮਤ, ਅੱਜ ਨਹੀਂ ਠੇਕੇਦਾਰ ਦੀ ਖੈਰ। ਚਲੋ ਮੇਰੇ ਨਾਲ।